ਹਾਂਜੀ ਜਿੱਥੇ ਮੈਂ ਤੁਹਾਡੀ ਬਾਕੀ ਲੋਕਾਂ ਦੇ ਨਾਲ ਗੱਲਬਾਤ ਕਰਵਾ ਰਿਹਾ ਵਾਂ ਉੱਥੇ ਨਾਲ ਬੀਬੀਆਂ ਦੇ ਨਾਲ ਵੀ ਗੱਲ ਕਰਵਾਉਣਾ ਤੇ ਇਸ ਟਾਈਮ ਮੈਂ ਬੈਠਾ ਆਪਣੀ ਭੈਣ ਜੀ ਹੋਰਾਂ ਦੇ ਨਾਲ ਔਰ ਵੀਰ ਜੀ ਹੋਰੀ ਹਨ। ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦਾ ਕਿੱਥੋਂ ਆਣਾ ਹੋਇਆ। ਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ ਅਸੀਂ ਆਏ ਹਾਂ ਚੜ੍ਹਦੇ ਪੰਜਾਬ ਜ਼ਿਲ੍ਹਾ ਲੁਧਿਆਣੇ ਤੋਂ ਖੰਨਾ ਸ਼ਹਿਰ ਤੋਂ। ਅੱਛਾ ਲੁਧਿਆਣੇ ਤੋਂ ਆਣਾ ਹੋਇਆ। ਹਾਂਜੀ, ਠੀਕ ਹੈ ਹਾਂਜੀ। ਠੀਕ ਹੈ ਠੀਕ ਹੈ। ਤੇ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਹੈ ਜੀ ਹਰਿੰਦਰ ਕੌਰ। ਹਰਿੰਦਰ ਕੌਰ ਜੀ ਤੁਸੀਂ ਕੀ ਕਰਦੇ ਹੋ? ਮੈਂ ਜੀ ਟੀਚਰ ਹੈ, ਮੈਥਸ ਟੀਚਰ ਹੈ। ਅਰੇ ਵਾਹ ਵਾਹ, ਮਤਲਬ ਤੁਸੀਂ ਵੀ ਟੀਚਿੰਗ ਦੇ ਨਾਲ ਹੋ। ਹਾਂਜੀ। ਤੇ ਕੀ ਸਕੂਲਾਂ ਦੇ ਵਿੱਚ ਕੀ ਪੜਾਇਆ ਜਾ ਰਿਹਾ ਉੱਥੇ ਚੜ੍ਹਦੇ ਪੰਜਾਬ ਦੇ ਸਕੂਲ ਦੇ ਵਿੱਚ? ਸਾਡੇ ਸਕੂਲਸ ਦੇ ਵਿੱਚ ਜ਼ਿਆਦਾਤਰ ਜੋ ਸਿਲੇਬਸ ਹੁੰਦਾ ਹੈ ਉਹੀ ਕਵਰ ਕੀਤਾ ਜਾਂਦਾ ਹੈ, ਜੋ ਉਹਨਾਂ ਦਾ ਇੱਕ ਕਰਿਕੂਲਮ ਤਿਆਰ ਕੀਤਾ ਜਾਂਦਾ ਹੈ। ਸਬਜੈਕਟ ਕਿਹੜੇ ਸਬਜੈਕਟਸ ਸਾਡੇ ਹੁੰਦੇ ਆ ਜਿਵੇਂ ਭਾਸ਼ਾਵਾਂ ਦੇ ਵਿੱਚ ਇੰਗਲਿਸ਼ ਹੈ, ਹਿੰਦੀ ਹੈ, ਪੰਜਾਬੀ ਹੈ, ਗੁਰਮੁਖੀ ਪੰਜਾਬੀ। ਉਸ ਤੋਂ ਬਿਨਾ ਅਸੀਂ ਬੱਚਿਆਂ ਨੂੰ ਜਿਵੇਂ ਜਨਰਲ ਸਾਇੰਸ, ਸੋਸ਼ਲ ਸਟੱਡੀਜ਼, ਮੋਰਲ ਵੈਲਿਊਜ਼, ਸੰਸਕ੍ਰਿਤ ਵੀ ਹੁੰਦੀ ਹੈ ਸਾਡੇ ਤੇ ਆਪਸ਼ਨਲ। ਤੇ ਉੱਥੇ ਤੁਸੀਂ ਗਵਰਨਮੈਂਟ ਸਕੂਲ ਦੇ ਅੰਦਰ ਪੜ੍ਹਾ ਰਹੇ ਹੋ? ਨਹੀਂ ਜੀ, ਮੇਰਾ ਗਵਰਨਮੈਂਟ ਨਹੀਂ ਹੈਗਾ, ਮੇਰਾ ਸੈਮੀ ਐਡਿਡ। ਅੱਛਾ ਅੱਛਾ। ਤੇ ਉੱਥੇ ਫਿਰ ਮਤਲਬ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਆ? ਕੋਈ ਇੱਕ ਕਨਸੈਪਟ ਨਹੀਂ ਕਿ ਸੈਪਰੇਟ ਹਾਂਜੀ ਪੜ੍ਹਦੇ? ਇਕੱਠੇ ਹੈ ਜੀ, ਬਿਲਕੁਲ। ਠੀਕ ਹੈ। ਮੁੰਡੇ ਕੁੜੀਆਂ ਇਕੱਠੇ ਹੀ ਪੜ੍ਹਦੇ ਆ 12ਵੀਂ ਤੱਕ। ਕਿੰਜ ਦਾ ਤੁਹਾਡੇ ਜ਼ਿਹਨਾਂ ਦੇ ਵਿੱਚ ਜਦੋਂ ਪਾਕਿਸਤਾਨ ਦਾ ਨਾਮ ਲਿਆ ਜਾਂਦਾ ਹੈ, ਪੰਜਾਬ ਦਾ ਨਾਮ ਲਿਆ ਜਾਂਦਾ ਹੈ, ਤੇ ਤੁਹਾਡੇ ਜ਼ਿਹਨ ਦੇ ਵਿੱਚ ਇੱਕ ਇਮੇਜ ਸੈੱਟ ਹੋਇਆ ਹੈ ਜੇ ਤੁਸੀਂ ਸੋਚਦੇ ਹੋ ਕਿੰਜ ਦਾ? ਬਹੁਤ ਵਧੀਆ ਇਮੇਜ ਹੈ ਕਿਉਂਕਿ ਜਿਵੇਂ ਅੰਕਲ ਜੀ ਨੇ ਦੱਸਿਆ ਇਹ ਵੀ ਸਾਡਾ ਹੀ ਪੰਜਾਬ ਹੈ, ਬਾਬੇ ਨਾਨਕ ਦੀ ਧਰਤੀ ਹੈ ਹਨਾ। ਤਾਂ ਸਾਡਾ ਬਹੁਤ ਗੂੜਾ ਸੰਬੰਧ ਹੈ। ਅਸੀਂ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ। ਛੋਟਾ ਭਰਾ ਹੈ, ਦੋਹੇ ਭਰਾ ਹੁੰਦੇ ਆ। ਔਰ ਮੋਰ ਓਵਰ ਇੱਥੇ ਆ ਕੇ ਜਿਹੜਾ ਸਾਨੂੰ ਪਿਆਰ ਮਿਲਦਾ ਹੈ ਉਹ ਐਕਸਪੈਕਟੇਸ਼ਨਸ ਤੋਂ, ਸਾਡੀ ਉਮੀਦ ਤੋਂ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਸੋਚਦੇ ਹੁੰਦੇ ਹਾਂ ਕਿ ਚਲੋ ਜਾਵਾਂਗੇ, ਕਿ ਐਕਸਾਈਟਮੈਂਟ ਹੁੰਦੀ ਹੈ ਤੇ ਲੇਕਿਨ ਐਕਸਾਈਟਮੈਂਟ ਦੇ ਨਾਲ ਜਿਹੜਾ ਅਸੀਂ ਮੋਹ ਦੇਖਦੇ ਆ ਤੁਹਾਡਾ ਤੇ ਉਹ ਪਿਆਰ ਦੇਖਦੇ ਆ, ਉਹਦੇ ਨਾਲ ਬਹੁਤ ਐਨਕਰੇਜਮੈਂਟ ਔਰ ਇਮੋਸ਼ਨਲ ਵੀ ਹੋ ਜਾਂਦਾ ਕਈ ਵਾਰ ਤਾਂ। ਮੇਰਾ ਇਸੇ ਸਾਲ ਫੈਬਰਵਰੀ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਜਿਹੜਾ, ਤਾਂ ਉੱਥੇ ਸਾਨੂੰ ਬਹੁਤ ਪਿਆਰ ਮਿਲਿਆ। ਮਤਲਬ ਤੁਸੀਂ ਇੱਕ ਐਕਸਪੀਰੀਅੰਸ ਕਰਕੇ ਪਹਿਲੇ ਗਏ ਹੋ? ਹਾਂਜੀ। ਠੀਕ ਹੈ। ਫਿਰ ਮਨ ਦੇ ਵਿੱਚ ਹੋਏਗੀ ਕਿ ਤੇ ਇੱਕ ਦਿਨ ਲਈ ਮੈਂ ਆਈ ਤੇ ਕੁਝ ਘੰਟਿਆਂ ਲਈ ਜੋ ਦੇਖਿਆ ਉਹ ਚੰਗਾ ਲੱਗਿਆ ਤੇ ਤੁਸੀਂ ਕਿਹਾ ਅਪਲਾਈ ਕਰੀਏ, ਅਗਰ ਵੀਜ਼ਾ ਲੱਗ ਗਿਆ ਤਾਂ ਫਿਰ ਜਾ ਕੇ ਤੇ ਉੱਥੇ ਦਰਸ਼ਨ ਦੀਦਾਰੇ ਸਾਰੇ ਗੁਰਦੁਆਰਿਆਂ ਦੇ। ਹਾਂਜੀ ਹਾਂ, ਮੈਂ ਇਹੀ ਸੋਚ ਕੇ ਹਨਾ, ਉਹ ਇੱਕ ਪਿਆਰ ਹੀ ਖਿੱਚ ਲਿਆਉਂਦਾ। ਧਰਤੀ ਨਾਲ ਕੁਛ ਨਾ ਕੁਛ ਅਟੈਚਮੈਂਟ ਤਾਂ ਹੈ ਸਾਡੀ, ਤੇ ਉਹ ਬਸ ਮੋਹ ਖਿੱਚ ਲਿਆਉਂਦਾ ਦੁਬਾਰਾ ਕਿ ਦੁਬਾਰਾ ਫੇਰ ਜਾਣਾ। ਜੇ ਮੌਕਾ ਮਿਲਿਆ ਤਾਂ ਕੈਂਸਲ ਨਹੀਂ ਕਰਨਾ। ਤੇ ਕੀ ਕਹੋਗੇ ਜਦੋਂ ਤੁਸੀਂ ਉੱਥੇ ਜਾਵੋਗੇ ਕਿ ਕੀ ਇੱਥੇ ਆ ਕੇ ਦੇਖਣਾ ਚਾਹੀਦਾ ਹੈ ਜਿਹੜੇ ਬਾਕੀ ਤੁਹਾਡੇ ਲੋਕ ਹਨ? ਕਿਉਂਕਿ ਥੋੜੀ ਜਿਹੀ ਜਿਵੇਂ ਮੇਲਸ ਦੀ ਤੇ ਸਾਡੀ ਆਪਣਾ ਮੋਹ ਪਿਆਰ ਉਹ ਬਹੁਤ ਨੇੜਤਾ ਹੈ, ਥੋੜਾ ਜਿਹਾ ਬੀਬੀਆਂ ਅੰਦਰ ਨਾ ਥੋੜੀ ਜਿਹੀ ਟੁੱਟਿਆ ਹੋਇਆ ਸਿਲਸਿਲਾ ਲੱਗਦਾ ਹੈ। ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਬੀਬੀ ਦੇ ਅੰਦਰ, ਖਾਸ ਚੜ੍ਹਦੇ ਪੰਜਾਬ ਦੀ ਬੀਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਦੇਖੋ, ਹਰ ਚੀਜ਼ ਨੂੰ ਐਕਸਪੀਰੀਅੰਸ ਕਰਕੇ ਹੀ ਪਤਾ ਲੱਗਦਾ ਹੈ ਨਾ, ਕਦੇ ਸੁਣੀ ਸੁਣਾਈ ਗੱਲਾਂ ਨੂੰ ਛੱਡ ਕੇ। ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ, ਮੇਰਾ ਪਰਸਨਲ ਐਕਸਪੀਰੀਅੰਸ। ਹਾਂ, ਉਹ ਇੱਥੇ ਆਉਣ, ਜੇ ਮੌਕਾ ਮਿਲਦਾ ਡੈਫੀਨੇਟਲੀ ਅਪਲਾਈ ਕਰਨ। ਇੱਥੇ ਸਾਡੀ ਉਹ ਧਰਤੀ ਹੈ, ਅਗੇਨ ਮੈਂ ਕਹਿੰਦੀ ਹਾਂ ਸਾਡੇ ਬਾਬੇ ਨਾਨਕ ਦੀ ਧਰਤੀ ਹੈ। ਪੂਰੇ ਆਉਣ ਔਰ ਆਪ ਐਕਸਪੀਰੀਅੰਸ ਕਰਨ ਕਿ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਹੈ। ਬਿਆਨ ਨਹੀਂ ਕਰ ਸਕਦੇ ਉਸ ਚੀਜ਼ ਨੂੰ, ਮਹਿਸੂਸ ਕਰਨ ਵਾਲੀ ਗੱਲ ਹੈ। ਤੁਸੀਂ ਬਹੁਤ ਸੋਹਣਾ ਬੋਲਦੇ ਹੋ ਔਰ ਪੰਜਾਬੀ ਖਾਸ ਕਰ ਤੁਹਾਡੀ ਨਾ ਲਫ਼ਜ਼ਾਂ ਦੀ ਜਿਹੜੀ ਪ੍ਰੋਨਾਂਸੀਏਸ਼ਨ ਹੈ, ਜੋ ਤੁਸੀਂ ਬੋਲ ਰਹੇ ਹੋ, ਮੈਨੂੰ ਮੇਰੇ ਕੰਨਾਂ ਨੂੰ ਚੰਗਾ ਲੱਗ ਰਿਹਾ ਹੈ। ਕਿਆ ਇੰਜ ਹੀ ਪੰਜਾਬ ਦੀਆਂ ਬੀਬੀਆਂ, ਚੜ੍ਹਦੇ ਪੰਜਾਬ ਦੀਆਂ ਬੀਬੀਆਂ, ਕੁੜੀਆਂ ਸਾਰੀਆਂ ਇੰਜ ਹੀ ਪੰਜਾਬੀ ਬੋਲਦੀਆਂ ਆਮ ਲਾਈਫ ਦੇ ਅੰਦਰ? ਹਾਂਜੀ, ਇੱਦਾਂ ਹੀ ਬੋਲੀ ਜਾਂਦੀ ਹੈ, ਪਰ ਅਸੀਂ ਕਿਉਂਕਿ ਸਾਡੀ ਪਿਛੋਕੜ, ਅਸੀਂ ਜਿਵੇਂ ਪੇਂਡੂ ਖੇਤਰਾਂ ਤੋਂ ਹੈ ਹਨਾ, ਸਾਡੇ ਘਰਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ। ਸਾਡੇ ਫਾਦਰ ਸਾਹਿਬ, ਪਿਤਾ ਜੀ, ਕਹਾਂ ਸਾਡੇ ਦਾਦੇ ਪੜਦਾਦੇ ਸਭ ਪੰਜਾਬੀਓ ਬੋਲਦੇ ਰਹੇ ਆ। ਤਾਂ ਉਹ ਮੈਨੂੰ ਲੱਗਦਾ ਹੈ ਕਿ ਤੁਹਾਡੀ ਪੀੜ੍ਹੀ ਦਰ ਪੀੜ੍ਹੀ ਤੁਹਾਡੇ ਤੋਂ ਅੱਗੇ ਟਰਾਂਸਫਰ ਹੁੰਦੀਆਂ ਨੇ ਗੱਲਾਂ। ਔਰ ਮੋਰ ਓਵਰ ਤੁਹਾਡੇ 'ਚ ਇੱਕ ਸਪਿਰਿਟ ਹੋਣੀ ਚਾਹੀਦਾ ਹੈ ਕਿ ਅਸੀਂ ਉਸ ਚੀਜ਼ ਨੂੰ ਸਾਂਭ ਕੇ ਰੱਖਣਾ ਹੈ। ਹਾਲਾਂਕਿ ਭਾਸ਼ਾਵਾਂ ਹਰੇਕ ਸਿੱਖਣੀ ਚਾਹੀਦੀ ਹੈ। ਹੁਣ ਆਪਾਂ ਅੰਗਰੇਜ਼ੀ ਵੀ ਬੋਲ ਸਕਦੇ ਹਾਂ, ਸਾਰੀ ਭਾਸ਼ਾਵਾਂ ਬੋਲ ਸਕਦੇ ਹਾਂ, ਪਰ ਜਿਹੜਾ ਆਪਣੀ ਮਾਂ ਨਾਲ ਪਿਆਰ ਹੋ ਸਕਦਾ ਹੈ ਉਹਦੇ ਵਰਗੀ ਕੋਈ ਰੀਸ ਨਹੀਂ, ਔਰ ਉਹਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ ਸਾਡੀ ਗੁਰਬਾਣੀ ਵੀ ਪੰਜਾਬੀ 'ਚ ਹੈ। ਖਾਸ ਕਰਕੇ ਜੇ ਅਸੀਂ ਪੰਜਾਬੀ ਛੱਡਤੀ, ਸਮਝ ਲਓ ਗੁਰਬਾਣੀ ਵੀ ਗਈ। ਪਰ ਜੇ ਗੁਰਬਾਣੀ ਨਾਲ ਜੁੜੇ ਰਹਿਣਾ, ਸਾਨੂੰ ਆਪ ਵੀ ਪੰਜਾਬੀ ਬੋਲਣੀ ਪੈਣੀ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਨਸਪਾਇਰ ਕਰਨਾ ਪੈਣਾ ਕਿ ਭਾਸ਼ਾ ਗਈ ਤਾਂ ਸਭ ਗਿਆ। ਬੜੀ ਸੋਹਣੀ ਗੱਲ ਤੁਸੀਂ ਕੀਤੀ। ਅੱਛਾ, ਇੱਕ ਤੇ ਪੱਖ ਹੈ ਧਾਰਮਿਕ ਪੱਖ ਕਿ ਗੁਰੂ ਬਾਣੀ ਉਸ ਦੇ ਪੰਜਾਬੀ ਦੇ ਅੰਦਰ ਹੈ। ਫਰਜ਼ ਕੀਤਾ ਕਿ ਗੁਰੂ ਬਾਣੀ ਹੈ ਪੰਜਾਬੀ ਦੇ ਅੰਦਰ, ਉਹਨੂੰ ਅਸੀਂ ਸਾਈਡ ਤੇ ਰਹਿਣ ਦਿੰਦੇ ਹਾਂ। ਇੱਕ ਹੁੰਦਾ ਹੈ ਨੈਸ਼ਨਲ ਪੱਖ ਕਿ ਇੱਕ ਮੈਂ ਕੌਮ ਆ, ਮੈਂ ਪੰਜਾਬੀ ਹਾਂ,
ਉਹ ਮੁਸਲਿਮ ਪੰਜਾਬੀ ਹੈ, ਉਹ ਚਾਹੇ ਕ੍ਰਿਸਚੀਅਨ ਹੈ, ਹਿੰਦੂ ਹੈ, ਉਹ ਸਾਰੀ ਕੌਮ ਦੀ ਬੋਲੀ ਪੰਜਾਬੀ ਹੈ। ਉਸ ਦਾ ਸ਼ਊਰ ਹੈ ਉੱਥੋਂ ਦੇ ਬੱਚਿਆਂ ਨੂੰ ਕਿ ਯਾਰ ਇਹ ਸਾਡੀ ਬੋਲੀ, ਅਸੀਂ ਇਹੀ ਬੋਲਣੀ, ਅਸੀਂ ਇਸ ਲਈ ਲੜਨਾ ਹੈ, ਇਸ ਨੂੰ ਅੱਗੇ ਅਸੀਂ ਵਧਾਉਣਾ। ਹਾਂਜੀ, ਪਹਿਲਾਂ ਜਿਵੇਂ ਤੁਸੀਂ ਲੱਖਾ ਸਿਧਾਣਾ ਸਾਹਿਬ ਦੀ ਗੱਲ ਕੀਤੀ ਹੈ ਨਾ, ਸੋਸ਼ਲ ਮੀਡੀਆ ਅੱਜ ਕੱਲ ਬੱਚੇ ਦੇਖਦੇ ਆ, ਦੇਖ ਕੇ ਬਹੁਤ ਇਨਸਪੀਰੇਸ਼ਨ ਮਿਲਦੀ ਹੈ ਕਿ ਆਪਣੀ ਭਾਸ਼ਾ ਲਈ ਲੜਨਾ ਹੈ, ਆਪਣੀ ਭਾਸ਼ਾ ਲਈ ਕਿਵੇਂ ਤੁਸੀਂ ਸਟੈਂਡ ਲੈਣਾ ਹੈ। ਤਾਂ ਮੈਨੂੰ ਲੱਗਦਾ ਕਿ ਜਿਹੜੀ ਨਵੀਂ ਜਨਰੇਸ਼ਨ ਉਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੈ, ਬਿਲਕੁਲ। ਤਾਂ ਡੈਫੀਨੇਟਲੀ ਉਹਨਾਂ ਤੇ ਕੋਈ ਨਾ ਕੋਈ ਅਸਰ ਤਾਂ ਪੈਂਦਾ ਹੀ ਹੋਊਗਾ, ਕਿਉਂਕਿ ਚਲੋ ਹੁਣ ਜਿਵੇਂ ਅਸੀਂ ਲੋਕ ਤਾਂ ਮੈਚਿਓਰ ਹੈ, ਸਾਨੂੰ ਤਾਂ ਗੱਲਾਂ ਸਮਝ ਆਉਂਦੀਆਂ। ਜਿਹੜੇ ਯੰਗਸਟਰਸ ਟੀਨਏਜਰ ਹੈ 18 19 20 ਸਾਲ ਦੇ, ਉਹ ਐਕਟਿਵਲੀ ਪਾਰਟਿਸਿਪੇਟ ਕਰਦੇ, ਔਰ ਉਹਨਾਂ ਦੇ ਵਿੱਚ ਮੈਂ ਦੇਖਿਆ ਪਰਸਨਲੀ, ਸਾਡੇ ਕੋਲ ਵੀ ਸਟੂਡੈਂਟਸ ਪੜ੍ਹਦੇ ਆ, ਉਹਨਾਂ ਦੇ ਵਿੱਚ ਉਹ ਹੈ ਫੀਲਿੰਗ ਕਿ ਅਸੀਂ ਆਪਣੀ ਮਾਂ ਬੋਲੀ ਲਈ, ਆਪਣੇ ਪੰਜਾਬ ਲਈ, ਪੰਜਾਬੀਅਤ ਲਈ ਸਟੈਂਡ ਲੈਣਾ। ਬਹੁਤ ਅੱਛੀ ਗੱਲ ਹੈ। ਹੁਣ ਅਸੀਂ ਆ ਜਾਂਦੇ ਹਾਂ ਜਿਹੜੀ ਚੜ੍ਹਦੇ ਪੰਜਾਬ ਦੀ ਅਰਬਨ ਕਲਾਸ ਹੈ, ਸ਼ਹਿਰਾਂ ਦੀ ਜਿਹੜੀ ਕਲਾਸ ਹੈ, ਉਹਦੇ ਅੰਦਰ ਕਿਆ ਜਿਹੜੇ ਪਿੰਡੂ ਸੁਭਾਅ ਦੇ ਲੋਕ ਹਨ, ਜਿਵੇਂ ਮੈਂ ਪਿੰਡ ਤੋਂ ਉੱਠ ਕੇ ਲਾਹੌਰ ਰਹਿਣਾ, ਮੈਨੂੰ ਇਹ ਸ਼ਊਰ ਹੈ ਕਿ ਮੇਰੀ ਬੋਲੀ ਹੈ, ਮੇਰੀ ਫਸਟ ਲੈਂਗੁਏਜ ਉਹ ਪੰਜਾਬੀ ਹੈ। ਤੁਹਾਨੂੰ ਹੈ ਕਿ ਮੇਰੀ ਫਸਟ ਲੈਂਗੁਏਜ ਪੰਜਾਬੀ ਹੈ। ਜਦੋਂ ਤੁਸੀਂ ਲੁਧਿਆਣੇ ਸਿਟੀ ਦੇ ਅੰਦਰ ਚਲੇ ਜਾਂਦੇ ਹੋ, ਤੁਸੀਂ ਜਲੰਧਰ ਸਿਟੀ ਦੇ ਅੰਦਰ ਚਲੇ ਜਾਂਦੇ ਹੋ, ਹੁਸ਼ਿਆਰਪੁਰ ਸਿਟੀ ਜਾਂਦੇ ਹੋ, ਅੰਮ੍ਰਿਤਸਰ ਸਿਟੀ ਦੇ ਅੰਦਰ ਚਲੇ ਜਾਂਦੇ ਹੋ, ਉੱਥੋਂ ਦੀਆਂ ਬੀਬੀਆਂ ਜਿਹੜੀਆਂ ਹਨ ਉਹਨਾਂ ਦੀ ਬੋਲੀ ਪੰਜਾਬੀ ਹੀ ਰਹਿੰਦੀ ਹੈ ਜਾਂ ਕਿਤੇ ਆ ਕੇ ਹਿੰਦੀ 'ਚ ਬਦਲਦੀ ਹੈ? ਦੇਖੋ, ਜਿਨ੍ਹਾਂ ਨੂੰ ਤਾਂ ਸਮਝ ਹੈ, ਡੂੰਘੀ ਸਮਝ, ਉਹ ਤਾਂ ਨਹੀਂ ਆਪਣੀ ਬੋਲੀ ਨਾਲੋਂ ਟੁੱਟਦੇ। ਹਾਂ, ਕਈ ਵਾਰੀ ਜਾਣਕਾਰੀ ਘੱਟ ਹੋਣ ਕਰਕੇ ਜਾਂ ਅਸੀਂ ਕਈ ਵਾਰੀ ਦੂਜਿਆਂ ਨੂੰ ਦੇਖ ਕੇ ਇੰਪ੍ਰੈਸ ਹੋ ਜਾਂਦੇ ਹਾਂ ਕਿ ਪਤਾ ਨਹੀਂ ਇੰਗਲਿਸ਼ ਬੋਲਣ ਨਾਲ ਜਾਂ ਕੋਈ ਹੋਰ ਭਾਸ਼ਾ ਨਾਲ ਅਸੀਂ ਜ਼ਿਆਦਾ ਐਜੂਕੇਟਿਡ ਲੱਗਦੇ ਆ ਲੋਕਾਂ ਨੂੰ। ਇੱਕ ਥਾਟ ਪ੍ਰੋਸੈਸ ਇਹ ਹੈ ਕਿ ਉਹਨਾਂ ਨੂੰ ਇਦਾਂ ਲੱਗਣ ਲੱਗ ਜਾਂਦਾ ਹੈ। ਤਾਂ ਮੇਰੇ ਖਿਆਲ 'ਚ ਥੋੜਾ ਜਿਹਾ ਫਰਕ ਪੈਂਦਾ ਹੈ। ਅੱਛਾ, ਮੈਂ ਮਾਫੀ ਚਾਹੁੰਦਾ, ਥੋੜੇ ਜਿਹੇ ਮੇਰੇ ਔਖੇ ਸਵਾਲ ਹਨ। ਤੁਸੀਂ ਟੀਚਿੰਗ ਨਾਲ ਹੋ ਔਰ ਤੁਸੀਂ ਬੀਬੀਆਂ ਨੂੰ ਤੁਸੀਂ ਉਹਨਾਂ ਦੀ ਨੁਮਾਇੰਦਗੀ ਕਰ ਰਹੇ ਹੋ, ਮੈਂ ਇਸ ਲਈ ਥੋੜੇ ਜਿਹੇ ਸਵਾਲ ਪੁੱਛ ਰਹੀ ਹਾਂ। ਹੁਣ ਅਗਰ ਅਸੀਂ ਪਰਸੈਂਟੇਜ ਦੇ ਵਿੱਚ ਆਈਏ ਤੇ ਉਹ ਲੋਕ ਜਿਹੜੇ ਆਪਣੀ ਬੋਲੀ ਤੋਂ ਥੋੜਾ ਜਿਹਾ ਸ਼ਹਿਰਾਂ ਦੇ ਵਿੱਚ ਆ ਕੇ ਟੁੱਟ ਜਾਂਦੇ ਹਨ, ਉਹਨਾਂ ਦੀ ਪਰਸੈਂਟੇਜ ਕਿੰਨੇ %? ਜਿਨ੍ਹਾਂ ਨੂੰ ਇਹ ਸ਼ਊਰ ਨਹੀਂ ਹੈ, ਜਾਗ੍ਰਿਤੀ ਨਹੀਂ ਹੈ ਕਿ ਅਸੀਂ ਇਹੀ ਬੋਲੀ ਬੋਲਣੀ, ਉਹ ਹਿੰਦੀ ਵੱਲ ਵੀ ਚਲੇ ਜਾਂਦੇ। ਇੱਕ ਅੰਦਾਜ਼ਾ ਜੋ ਤੁਸੀਂ ਅਬਜ਼ਰਵ ਕੀਤਾ। 70-30 ਦੀ ਰੇਸ਼ੋ ਹੈ, ਔਰ 70-30 ਦੀ ਸ਼ਹਿਰਾਂ ਦੇ ਅੰਦਰ ਰੇਸ਼ੋ ਜਿਹੜੇ ਹਿੰਦੀ ਵੱਲ ਚਲੇ ਗਏ ਪ੍ਰੈਫਰ ਕਰਦਾ, ਕਿਉਂਕਿ ਪ੍ਰੈਫਰ ਕਰਦੇ। ਹਾਂਜੀ, ਹਾਂ, ਠੀਕ ਹੈ। ਇੱਕ ਅਲਾਰਮਿੰਗ ਸਿਚੁਏਸ਼ਨ ਹੈ, ਮਤਲਬ ਲਹਿੰਦੇ ਪੰਜਾਬ ਦੇ ਅੰਦਰ ਰੇਸ਼ੋ ਇਸ ਤੋਂ ਜ਼ਿਆਦਾ ਹੈ, ਉਹ ਪ੍ਰੈਫਰ ਉਰਦੂ ਨੂੰ ਕਰਦੇ ਨੇ। ਪੰਜਾਬੀ ਨੂੰ ਸ਼ਾਇਦ ਉਹ ਕਹਿੰਦੇ ਹਨ ਕਿ ਇਹ ਕੋਈ ਤੁਸੀਂ ਕਹਿ ਲਓ ਕਿ ਪੇਂਡੂਆਂ ਦੀ ਬੋਲੀ ਹੈ। ਇੱਕ ਜਿਹੜੀ ਕੰਪਲੈਕਸਸ ਹਨ 100 ਤਰ੍ਹਾਂ ਦੇ ਇੱਥੇ ਪੰਜਾਬੀਆਂ ਦੇ ਜ਼ਿਹਨਾਂ ਦੇ ਵਿੱਚ ਪਾਏ ਗਏ, ਉਹਦੇ 'ਚ ਇੱਕ ਇਹ ਵੀ ਕੰਪਲੈਕਸਸ ਹੈ। ਲੇਕਿਨ ਸ਼ਹਿਰਾਂ ਦੇ ਅੰਦਰ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਸ ਸਾਈਡ ਤੇ ਵੀ ਇਸ ਤਰੀਕੇ ਦੀ ਉਹ ਹਿੰਦੀ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ, ਇਹਦੇ ਵਾਸਤੇ ਇਹੀ ਹੈ ਸੋਸ਼ਲ ਮੀਡੀਆ ਰਾਹੀਂ ਜਾਗ੍ਰਿਤੀ ਵਧਾਉਣ ਦੀ ਲੋੜ ਹੈ ਕਿ ਸਾਡੀ ਪਹਿਲੀ ਬੋਲੀ ਜਿਹੜੀ ਹੈ ਉਹ ਪੰਜਾਬੀ ਹੋਣੀ ਚਾਹੀਦੀ ਹੈ। ਉਹਨੂੰ ਬੋਲਦੇ ਆ ਕੋਈ ਆਰ ਨਹੀਂ ਹੋਣਾ ਚਾਹੀਦਾ। ਦੇਖੋ, ਮੈਂ ਜੋ ਹਾਂ, ਮੈਂ ਅੰਗਰੇਜ਼ੀ 'ਚ ਗੱਲ ਕਰਾਂਗਾ ਤਾਂ ਮੈਂ ਇਹੀ ਰਵਾਂਗਾ, ਮੈਂ ਉਰਦੂ ਹਿੰਦੀ 'ਚ ਗੱਲ ਕਰਾਂਗਾ ਮੈਂ ਇਹੀ ਰਵਾਂਗਾ, ਮੈਂ ਪੰਜਾਬੀ 'ਚ ਗੱਲ ਕਰਾਂਗਾ ਮੈਂ ਇਹੀ ਰਵਾਂਗਾ। ਸੋ ਬੋਲੀ ਤੁਹਾਨੂੰ ਨਾ ਪੜ੍ਹਾ ਲਿਖਾ ਇਨਸਾਨ ਬਣਾਉਂਦੀ ਹੈ, ਨਾ ਤੁਹਾਨੂੰ ਜਾਹਿਲ ਬਣਾਉਂਦੀ ਹੈ। ਬੋਲੀ ਦਾ ਇਹ ਹੈ ਕਿ ਤੁਸੀਂ ਕਿਸ ਕੌਮ ਦੀ ਨੁਮਾਇੰਦਗੀ ਕਰ ਰਹੇ ਹੋ, ਉਹਦੇ ਵਾਸਤੇ ਜ਼ਰੂਰੀ ਹੈ। ਤੇ ਇੱਥੋਂ ਦੀਆਂ ਬੀਬੀਆਂ ਨੂੰ, ਇੱਥੋਂ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੋਨੋਂ ਪੰਜਾਬਾਂ ਦੀ ਸਾਂਝ ਬਾਰੇ? ਦੇਖੋ, ਐਵੇਂ ਹੈ ਜੀ, ਅਸੀਂ ਅੱਡ ਜ਼ਰੂਰ ਹੋ ਗਏ ਪਰ ਸਾਡੀ ਧਰਤੀ ਇੱਕੋ ਹੀ ਹੈ। ਸਾਨੂੰ ਬਾਬੇ ਨਾਨਕ ਦੀ ਧਰਤੀ ਇੱਕ ਦੂਜੇ ਨਾਲ ਜੋੜ ਕੇ ਰੱਖਦੀ ਹੈ, ਔਰ ਮੈਂ ਚਾਹੁੰਦੀ ਹਾਂ ਕਿ ਜਿਹੜਾ ਇਹ ਪਿਆਰ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ, ਤੁਸੀਂ ਵੀ ਕਰਦੇ ਹੋ, ਐਦਾਂ ਹੀ ਬਣਿਆ ਰਹੇ। ਔਰ ਅਸੀਂ ਆਪਣੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਉਹਨੂੰ ਪਿਆਰ ਕਰੀਏ, ਪ੍ਰਫੁੱਲਿਤ ਕਰੀਏ ਸਾਰੇ ਵਰਲਡ ਦੇ ਵਿੱਚ। ਹਾਲਾਂਕਿ ਇਹ ਕਈ ਦੇਸ਼ਾਂ ਵਿੱਚ ਦੂਜੇ ਜਾਂ ਤੀਜੇ ਨੰਬਰ ਤੇ ਵੀ ਬੋਲੀ ਜਾਂਦੀ ਹੈ। ਤੀਜੀ ਕੈਨੇਡਾ ਦੇ ਅੰਦਰ ਆਪਣੀ ਬੋਲੀ ਜਿਹੜੀ ਉਹ ਤੀਜੇ ਨੰਬਰ ਤੇ ਆ ਗਈ ਹੈ। ਇਸੇ ਤਰੀਕੇ ਨਾਲ ਯੂਕੇ ਦੇ ਅੰਦਰ ਵੱਡੀ ਸਟਰੈਂਥ ਹੈ। ਹਾਂਜੀ, ਅਮਰੀਕਾ ਦੇ ਅੰਦਰ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਹੈ। ਆਸਟ੍ਰੇਲੀਆ ਦੇ ਅੰਦਰ ਇੱਕ ਵੱਡੀ ਜਿਹੜੀ ਪ੍ਰੋਮੀਨੈਂਟ ਕਮਿਊਨਿਟੀ ਉਹਦੇ ਅੰਦਰ ਬਦਲੀ ਜਾ ਰਹੀ ਹੈ। ਲੇਕਿਨ ਗੱਲ ਤੇ ਇਹ ਹੈ ਨਾ ਕਿ ਜਿਹੜਾ ਪੰਜਾਬੀ ਦਾ ਘਰ ਹੈ ਉੱਥੇ ਤਾਂ ਸਾਰਾ ਕੁਝ ਬਿਹਤਰ ਹੋ ਜਾਏਗਾ, ਕਿਉਂਕਿ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਜਾਗ੍ਰਿਤੀ ਆ ਜਾਂਦੀ ਹੈ। ਆਪਣੇ ਘਰ ਦੇ ਅੰਦਰ ਅਗਰ ਪੰਜਾਬੀ ਬੇਗਾਨੀ ਹੋ ਗਈ, ਇਹ ਇੱਥੋਂ ਦੀ ਵਾਰਿਸ ਨਹੀਂ ਰਹਿੰਦੀ, ਤੇ ਆਪਣੇ ਵਾਸਤੇ ਇਹ ਸੋਚਣ ਦੀ ਗੱਲ ਹੈ। ਹਾਂਜੀ, ਮਾਵਾਂ ਨੂੰ ਚਾਹੀਦਾ ਹੈ, ਪੇਰੈਂਟਸ ਨੂੰ ਚਾਹੀਦਾ ਹੈ, ਮਾਪਿਓ ਆਪਣੇ ਬੱਚਿਆਂ ਨੂੰ ਪੰਜਾਬੀ ਵਿੱਚ ਇਹ ਗੱਲ ਕਰਨ, ਕਿਉਂਕਿ ਜ਼ਿਆਦਾਤਰ ਬੱਚੇ ਆਪਣੀ ਮਾਂ ਤੋਂ ਹੀ ਸਿੱਖਦੇ ਆ। ਤਾਂ ਬਹੁਤ ਸੋਹਣੀ ਗੱਲ, ਮਾਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਨਿਆਣੇ ਨੂੰ ਕੀ ਸਿਖਾਉਣਾ ਹੈ, ਰਾਦਰ ਦੈਨ ਦੂਜੀਆਂ ਭਾਸ਼ਾ ਨੂੰ ਅਸੀਂ ਕਰੀਏ ਤਾਂ ਪਹਿਲਾਂ ਆਪਣੀ ਮਾਂ ਨੂੰ ਪਹਿਲ ਦਈਏ। ਬਾਕੀ ਤਾਂ ਮਾਸੀ ਹੁੰਦੀ ਹੋਈ ਹੈ। ਬਹੁਤ ਅੱਛਾ ਰਿੰਦਰ ਕੌਰ ਜੀ, ਬਹੁਤ ਸੋਹਣੀਆਂ ਗੱਲਾਂ ਤੁਹਾਡੀਆਂ, ਔਰ ਦਿਲ ਨੂੰ ਲੱਗਣ ਵਾਲੀਆਂ ਗੱਲਾਂ, ਔਰ ਸੱਚੀਆਂ ਗੱਲਾਂ ਤੁਸੀਂ ਕੀਤੀਆਂ। ਬਾਜੀ, ਤੁਸੀਂ ਕੀ ਕਹਿਣਾ ਚਾਹੋਗੇ? ਖਾਲਸਾ ਵਾਹਿਗੁਰੂ ਫਤਿਹ ਜੀ। ਬਹੁਤ ਵਧੀਆ ਲੱਗਿਆ ਜੀ ਆ ਕੇ, ਸਾਨੂੰ ਬਹੁਤ ਪਿਆਰ ਮਿਲਿਆ ਸਾਨੂੰ ਆ ਕੇ।
ਸਾਡਾ ਆਉਂਦੇ ਦਾ ਸਵਾਗਤ ਹਾਰਾਂ ਨਾਲ ਕੀਤਾ ਜੀ। ਇੱਦਾਂ ਸਾਡੇ ਘਰ 'ਚ ਨਹੀਂ ਹੁੰਦਾ ਜਿਹੜਾ ਸਾਡਾ ਇੱਥੇ ਆਏ ਸਵਾਗਤ ਹੋਇਆ ਜੀ। ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਹੋਈ ਸਾਡੇ ਤੇ, ਜਿੰਨਾ ਸੋਚਿਆ ਸੀ ਉਹ ਤੋਂ ਵੱਧ ਹੋ ਰਿਹਾ ਸਾਡਾ ਜੀ। ਸੋਚਿਆ ਵੀ ਨਹੀਂ ਸੀ ਇਹ ਚੀਜ਼ਾਂ। ਹਾਂ ਹਾਂ, ਜਿੰਨਾ ਤੁਸੀਂ ਸਾਨੂੰ ਆਉਂਦੇ ਪਿਆਰ ਰਹੋ ਜੀ। ਇੱਥੇ ਅਸੀਂ ਵੀ ਇਹੀ ਖਾਹਿਸ਼ ਰੱਖਦੇ ਹਾਂ ਬਿਲਕੁਲ ਜੀ ਕਿ ਬਿਲਕੁਲ। ਜੋ ਤੁਸੀਂ ਨਹੀਂ ਸੋਚਦੇ ਇੱਥੇ ਤੁਹਾਨੂੰ ਇੰਨਾ ਪਿਆਰ ਮਿਲੇ, ਬਿਲਕੁਲ ਇਤਨੀ ਜੀ। ਮੁਹੱਬਤ ਮਿਲੇ, ਕਿਉਂਕਿ ਹਾਂਜੀ, ਹਾਂਜੀ, ਧਰਤੀ ਬਹੁਤ ਸਾਡੀ ਮੁਹੱਬਤ ਮਿਲੀ ਸਾਂਝੀ ਹੈ। ਹਾਂਜੀ, ਅਸੀਂ ਹਾਂਜੀ। ਇੱਕ ਹੀ ਲੋਕ ਆ ਤੇ ਥੋੜੇ ਜਿਹੇ ਮਨਾਂ ਦੇ ਵਿੱਚ ਜਿਹੜੇ ਇੱਧਰ ਉੱਧਰ ਦੀ ਚੀਜ਼ਾਂ ਪਾਤੀਆਂ ਗਈਆਂ ਜੀ, ਜੀ। ਉਹ ਇਸੇ ਤਰੀਕੇ ਹੀ ਦੂਰ ਹੁੰਦੀਆਂ ਨੇ ਕਿ ਮੈਂ ਤੁਹਾਡੇ ਕੋਲ ਬੈਠਾ, ਤੁਸੀਂ ਮੇਰੇ ਕੋਲ ਬੈਠੇ ਹੋ। ਅਸੀਂ ਜੋ ਗੱਲ ਕਰ ਰਹੇ ਹਾਂ ਤੇ ਇਹਦੇ ਅੰਦਰ ਕੋਈ ਫਰਕ ਨਹੀਂ ਹੈ। ਨਹੀਂ ਕੋਈ ਫਰਕ ਹੈਗਾ ਜੀ। ਸੋ ਤੁਹਾਡੇ ਸਭ ਦਾ ਜੀ ਦਿਲੀ ਧੰਨਵਾਦ ਜੀ, ਤੁਸੀਂ ਗੱਲਬਾਤ ਕੀਤੀ।